ਅਸੀਂ ਗੱਲ ਕਰਦੇ ਪਏ ਸਾਂ ਰਾਵਲਪਿੰਡੀਜ਼ ਦੇ ਫੈਨਸ ਬਾਰੇ। ਬੜੇ ਖੁਸ਼ ਨੇ, ਆਖਿਰਕਾਰ ਇੱਕ ਜਿੱਤ ਲੱਭ ਹੀ ਗਈ ਹੈ। ਜਿਵੇਂ ਉਹ ਮਾਯੂਸੀ ਦਾ ਸ਼ਿਕਾਰ ਰਹੇ ਨੇ, ਬੜੀ ਅੱਛੀ ਟੀਮ ਸੀ ਇਹਨਾਂ ਕੋਲ। ਨਸੀਮ ਸ਼ਾਹ ਦੀ ਗੱਲ ਕਰੀਏ, ਕੱਲ ਉਹਨਾਂ ਨੇ ਬੋਲਿੰਗ ਤੇ ਚੰਗੀ ਕੀਤੀ ਹੈ, ਲੇਕਿਨ ਫਿਰ ਉਹ ਇੰਜਰਡ ਹੋ ਗਏ। ਫਿਰ ਕੱਲ ਆमिर ਨੇ ਵੀ ਥੋੜੀ ਬਹੁਤ ਇੰਟੈਂਟ ਦਿਖਾਈ ਹੈ। ਫਹੀਮ ਅਸ਼ਰਫ ਨਾਲ ਇੱਕ ਉਹਨਾਂ ਦਾ ਰੌਲਾ ਵੀ ਪਿਆ। ਫਕਾਰ ਬੇਗ ਸਾਹਿਬ ਵੀ ਸਾਡੇ ਨਾਲ ਜੁੜ ਗਏ ਨੇ। ਯਕੀਨੀ ਤੌਰ ਤੇ ਬੇਗ ਸਾਹਿਬ, ਤੁਸੀਂ ਵੀ ਬੜੇ ਖੁਸ਼ ਹੋ, ਤੁਹਾਡੀ ਟੀਮ ਨੂੰ ਕੱਲ ਇੱਕ ਜਿੱਤ ਲੱਭ ਗਈ ਹੈ, ਤੇ ਕਿੱਦਾਂ ਵੇਖਦੇ ਪਏ ਹੋ? ਆਖਿਰਕਾਰ ਰਿਜ਼ਵਾਨ ਦਾ ਬੱਲਾ ਵੀ ਚੱਲ ਗਿਆ ਤੇ ਪਿੰਡੀਜ਼ ਨੇ ਵਾਕਈ ਦੱਸਿਆ ਕਿ ਉਹ ਪਿੰਡੀਜ਼ ਬॉयਜ਼ ਨੇ, ਲੇਕਿਨ ਬਹੁਤ ਦੇਰ ਨਹੀਂ ਹੋਗੀ ਤੁਹਾਡੀ ਨਜ਼ਰ 'ਚ? जी बिल्कुल पाकिस्तान ने ਜਿਹੜਾ PSL ਦਾ ਇਨਕਾਦ ਹੋਇਆ ਬੜੀ ਖੁਸ਼ਾਇਨ ਗੱਲ ਸੀ। ਔਰ ਸਭ ਤੋਂ ਬੜੀ ਗੱਲ ਇਹ ਇਸ ਪੂਰੇ ਮੈਚਾਂ ਦੇ ਵਿਚਕਾਰ ਇਹ ਸਾਨੂੰ ਨਜ਼ਰ ਆਈ ਕਿ ਪਿੰਡੀ ਦੀ ਟੀਮ ਪਿੰਡੀਜ਼ ਜਿਹੜੇ ਨੇ ਉਹ ਪਹਿਲੀ ਵਾਰ ਜਿੱਤੇ ਨੇ। ਔਰ ਐਕਸਾਈਟਮੈਂਟ ਹੈ, ਲੇਕਿਨ ਇਤਨੀ ਬੜੀਆਂ ਸ਼ਿਕਸਤਾਂ ਤੋਂ ਬਾਅਦ ਤੁਸੀਂ ਇਤਨਾ ਬੜਾ ਤੁਸੀਂ ਗੋਲ ਅਚੀਵ ਕੀਤਾ ਹੈ ਬੜੀ ਮੁਸ਼ਕਲ ਨਾਲ। ਇਹ ਕੁਐਸਚਨ ਮਾਰ ਕੇ ਪਾਕਿਸਤਾਨ ਦੀ ਟੀਮ ਦੇ ਹਵਾਲੇ ਨਾਲ ਤੇ ਇਹ ਜਿੱਤ ਬੜੀ ਮੁਸ਼ਕਲਾਂ ਨਾਲ ਮਿਲੇ ਨੇ। ਉਹਨੂੰ ਪਹਿਲੇ ਹੀ ਫੋਕਸ ਕਰਨਾ ਚਾਹੀਦਾ ਸੀ ਜਿੱਤਣੇ ਵਾਲੇ ਨਾਲ। ਤੇ ਅਗਰ ਇਹ ਇਹਨਾਂ ਦੀ ਪਰਫਾਰਮੈਂਸ ਰਹੀ ਤੇ ਮੁਸਤਕਬਲ ਵਿੱਚ ਤੇ ਮੁਸ਼ਕਲ ਹੋ ਜਾਏਗਾ ਇਹਨਾਂ ਨੂੰ ਵੱਡੀ ਕ੍ਰਿਕਟ ਖੇਡਣਾ। ਲੇਕਿਨ ਇਹ ਗੇਮ ਹੈ, ਪਾਰਟ ਆਫ ਦੀ ਗੇਮ ਹੈ, ਸਾਰਾ ਹਾਰ ਜਿੱਤ ਖੇਲ ਦਾ ਹਿੱਸਾ ਹੈ। ਇਹਨਾਂ ਨੇ ਅੱਛਾ ਖੇਡ ਦਾ ਮੁਜ਼ਾਹਰਾ ਕਰਕੇ ਆਪਣੀ ਜਗ੍ਹਾ बढ़ाई है। ਅੱਛਾ ਬੇਗ ਸਾਹਿਬ, ਬੜੀ ਅੱਛੀ ਖੁਸ਼ਖਬਰੀ ਹੈ। ਕਿਹਾ ਜਾ ਰਿਹਾ ਜਿਹੜੇ ਫੈਨਸ ਨੇ ਉਹਨਾਂ ਨੂੰ ਅਲਾਓ ਕੀਤਾ ਜਾਏਗਾ ਆਖਰੀ 3 ਮੈਚ ਜਿਹੜੇ PSL ਦੇ ਖੇਡੇ ਜਾਣਗੇ। ਤੁਹਾਨੂੰ ਪਤਾ ਹੈ ਹਰ ਕੋਈ ਆਪਣੇ ਸਟਾਰਸ ਨੂੰ ਵੇਖਣਾ ਚਾਹੁੰਦਾ ਹੈ। ਕੋਈ ਬਾਬਰ ਦੀ ਕਵਰ ਡਰਾਈਵ ਦਾ ਫੈਨ ਹੈ, ਕੋਈ ਸਟੀਵਨ ਸਮਿਥ ਨੂੰ ਵੇਖਣਾ ਚਾਹੁੰਦਾ ਹੈ, ਖਾਸ ਤੌਰ ਤੇ ਬਿਗ ਬੈਸ਼ ਵਿੱਚ ਉਹਨਾਂ ਦੀ ਜਿਹੜੀ ਪਰਫਾਰਮੈਂਸ ਸੀਗੀ। ਔਰ ਇਸ PSL ਵਿੱਚ ਉਹਨਾਂ ਨੇ ਬੜੀ ਜ਼ਬਰਦਸਤ ਸੈਂਚੁਰੀ ਕੀਤੀ ਹੈ। ਬੜੇ ਟੈਕਨੀਕਲੀ ਸੋਲਿਡ ਬੈਟਰ ਨੇ। ਫਿਰ ਕੋਈ ਆਸ਼ਟਨ ਟਰਨਰ ਨੂੰ ਵੇਖਣਾ ਚਾਹੁੰਦਾ ਹੈ, ਕੋਈ ਪੀਟਰ ਸਿਡਲ ਦਾ ਫੈਨ ਹੈ, ਤੁਹਾਨੂੰ ਪਤਾ ਉਹਨਾਂ ਨੂੰ ਮਜ਼ਾਕ ਨਾਲ ਚਾਚਾ ਕਹਿੰਦੇ ਨੇ। ਕੀ ਕਹੋਗੇ, ਕਿੰਨੀ ਅੱਛੀ ਖੁਸ਼ਖਬਰੀ ਹੈ ਤੇ ਤੁਹਾਡੇ ਸੋਰਸਿਸ ਕੀ ਕਹਿ ਰਹੇ ਨੇ ਇਸ ਬਾਰੇ 'ਚ? जी पाकिस्तान क्रिकेट बोर्ड ਦਾ ਜਿਹੜਾ ਚੇਅਰਮੈਨ ਹੈ ਮੋਹਸਿਨ ਨਕਵੀ, ਉਹ ਕਾਫੀ ਅੱਛੇ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਜਿਹੜੀਆਂ ਪਲੈਨਿੰਗ ਤਿਆਰ ਕੀਤੀਆਂ ਨੇ ਕ੍ਰਿਕਟ ਦੇ ਹਵਾਲੇ ਨਾਲ ਤੇ ਉਹਨਾਂ ਤਕਰੀਬਨ ਅਸੀਂ ਹਰ ਸ਼ੋਬੇ 'ਚ ਅਸੀਂ ਕਾਮਯਾਬ ਹੋਏ ਹਾਂ। ਔਰ ਜਦੋਂ ਤੱਕ ਦੇਖੋ ਮੁਲਕ 'ਚ ਅਮਨ ਨਹੀਂ ਹੋਏਗਾ ਤਾਂ ਤੱਕ ਤੇ ਮੁਸ਼ਕਲ ਹੈ ਸ਼ਾਇਕੀਨ ਮੈਦਾਨਾਂ ਦੇ ਅੰਦਰ ਜਾਣਾ। ਔਰ ਤੁਹਾਨੂੰ ਪਤਾ ਹੈ ਸਿਕਿਉਰਿਟੀ ਦੇ ਖਦਸ਼ਾਤ ਦੀ ਵਜ੍ਹਾ ਨਾਲ ਮੈਚਸ ਪਿੰਡੀ ਤੋਂ ਪਸ਼ਾਵਰ ਤੋਂ ਸ਼ਿਫਟ ਵੀ ਕੀਤੇ ਗਏ ਔਰ ਲਾਹੌਰ ਤੇ ਕਰਾਚੀ 'ਚ ਮੈਚਸ ਹੋਏ ਨੇ ਔਰ ਬੜੇ ਅੱਛੇ ਆਰਗੇਨਾਈਜ਼ ਹੋਏ ਨੇ ਮੈਚਸ। अच्छे रिजल्ट ओरिएंटेड मैचेस होए ने और बढ़िया टीमां ने भरपूर अंदाज ਨਾਲ ਆਪਣੀ ਕਿਸਮਤ ਅਜ਼ਮਾਈ ਹੈ। ਤੇ ਜਿੱਥੇ ਤੱਕ ਤਾਲੁਕ ਹੈ ਸ਼ਾਇਕੀਨ ਦਾ ਗਰਾਊਂਡ ਦੇ ਵਿੱਚ ਬਹਿਣ ਦਾ, ਤੇ ਉਹ ਦੇਖੋ ਇੱਕਦਮ ਫੈਸਲਾ ਉਹਦਾ ਨਹੀਂ ਕੀਤਾ ਜਾ ਸਕਦਾ। ਜਿਹੜੇ SOPs ਤਿਆਰ ਕੀਤੇ ਗਏ ਨੇ ਮੈਚਸ ਦੇ ਦੌਰਾਨ, ਉਹਨਾਂ SOP ਨੇ ਤਹਿਤ ਇਹ ਕਿਹਾ ਗਿਆ ਸੀ ਕਿ ਟੀਮਾਂ ਜਿਹੜੀਆਂ ਨੇ ਉਹ ਸਿਕਿਉਰਿਟੀ ਉਹਨਾਂ ਨੂੰ ਫੁੱਲ ਪ੍ਰੂਫ ਦਿੱਤੀ ਜਾਏਗੀ ਔਰ ਗਰਾਊਂਡ ਦੇ ਅੰਦਰ ਵੀ ਉਹਨਾਂ ਨੂੰ ਸਿਕਿਉਰਿਟੀ ਨੇ ਤਹਿਤ ਲਿਆਇਆ ਜਾਏਗਾ। ਔਰ ਸ਼ਾਇਕੀਨ ਨਾਲ ਜਿਸ ਦਾ ਤਾਲੁਕ ਹੈ ਉਹ ਕਿਉਂਕਿ ਇੱਕ ਐਸਾ ਫੈਸਲਾ ਹੈ ਕਿ ਜਿਹੜਾ हुकूमत ਇੱਕਦਮ ਨਹੀਂ ਕਰ ਸਕਦੀ ਤੇ ਉਸ ਦੇ ਬਾਰੇ ਸੋਚ ਵਿਚਾਰ ਜਾਰੀ ਹੈ। ਤੇ ਜੋ ਹੀ ਕੋਈ ਅੱਛਾ ਫੈਸਲਾ ਆਏਗਾ ਗਵਰਨਮੈਂਟ ਦੀ ਤਰਫੋਂ ਤੇ ਫਿਰ ਮੁਮਕਿਨ ਹੈ ਕਿ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇ। ਲੇਕਿਨ ਹੁਣ ਕਿਉਂਕਿ ਤੁਸੀਂ ਫਾਈਨਲ ਸਟੇਜ ਤੁਹਾਡੀਆਂ ਟੀਮਾਂ ਚਲੀਆਂ ਗਈਆਂ ਨੇ, ਮੈਚਸ ਜਿਹੜੇ ਨੇ ਐਂਡ ਤੇ ਲੱਗ ਗਏ ਨੇ ਤੇ ਇਸ ਦੌਰਾਨ ਇਹ ਕਹਿਣਾ ਕਬਲ ਵਕਤ ਹੈ ਕਿ ਸ਼ਾਇਕੀਨ ਨੂੰ ਇਜਾਜ਼ਤ ਦਿੱਤੀ ਜਾਏਗੀ। ਔਰ ਜਿੱਥੇ ਤੱਕ PSL ਨਾਲ ਤਾਲੁਕ ਹੈ, ਬੜੇ ਅੱਛੇ ਤਰੀਕੇ ਨਾਲ ਆਰਗੇਨਾਈਜ਼ ਕੀਤੀ ਗਈ ਇਹ PSL ਔਰ ਜਿਹੜੀਆਂ ਟੀਮਾਂ ਨੇ ਉਹ ਅੱਛਾ ਖੇਡੀਆਂ ਨੇ। ਔਰ ਬਦਕਿਸਮਤੀ ਨਾਲ ਜਿਹੜੀ ਪਿੰਡੀ ਦੀ ਟੀਮ ਸੀ ਉਹ ਆਪਣਾ ਬੈਸਟ ਪਰਫਾਰਮ ਨਹੀਂ ਕਰ ਸਕੀ, ਜਿਸ ਦੀ ਵਜ੍ਹਾ ਨਾਲ ਹੋਈ ਕਿ ਮੈਚ ਪੂਰੀ ਸੀਰੀਜ਼ ਜਿੱਤਣ 'ਚ ਕਾਮਯਾਬ ਹੋਈ। ਤੇ ਅਦਰਵਾਈਜ਼ ਅਗਰ ਸੀਰੀਜ਼ ਦੇ ਬਾਰੇ ਦੇਖਿਆ ਜਾਏ PSL ਨੇ ਤੇ ਪਸ਼ਾਵਰ ਜ਼ਲਮੀ ਨੇ ਹਰ ਸ਼ੋਬੇ ਆਊਟ ਕਲਾਸ ਪਰਫਾਰਮੈਂਸ ਦਾ ਮੁਜ਼ਾਹਰਾ ਕਰਕੇ ਨਾ ਸਿਰਫ ਟੀਮ ਨੇ ਜਿੱਤ 'ਚ ਆਪਣਾ ਕਿਰਦਾਰ ਅਦਾ ਕੀਤਾ, ਬਲਕਿ PSL 11 ਜਿਹੜਾ ਇਵੈਂਟ ਹੈ ਉਸ 'ਚ ਆਪਣੀ पोजीशन भी अच्छी खासी मुस्तहकम कर ली। ते मैं समझना कि पाकिस्तान ने अंदर ਜਿਹੜੇ ਕ੍ਰਿਕਟ ਨੂੰ ਆਰਗੇਨਾਈਜ਼ ਕਰਾਉਣ ਦਾ ਜਿਹੜਾ ਸਿਰ ਹੈ ਉਹ ਮੋਹਸਿਨ ਨਕਵੀ ਉਹਨਾਂ ਦੀ ਟੀਮ ਨੂੰ ਜਾਂਦਾ ਹੈ। ਜਿਸ ਅੰਦਾਜ਼ ਨਾਲ ਉਹਨਾਂ ਨੇ ਮਿਹਨਤ ਕਰਕੇ PSL 11 ਪਾਕਿਸਤਾਨ 'ਚ ਆਰਗੇਨਾਈਜ਼ ਕੀਤੀ ਹੈ, ਇਹ ਇੱਕ ਵੈਰੀ ਗੁੱਡ ਸਾਈਨ ਇਸ ਨੂੰ ਕਿਹਾ ਜਾ ਸਕਦਾ ਹੈ। ਮੁਸਤਕਬਲ ਕਰੀਬ ਵਿੱਚ ਵੀ ਇਹ ਕ੍ਰਿਕਟ ਨਿਭਾਲੀ ਵਾਸਤੇ ਆਪਣਾ ਕਿਰਦਾਰ ਅਦਾ ਕਰੇਗੀ ਇਹ ਜਿਹੜੀ PSL ਹੈ। ਔਰ ਨਏ ਐਮਰਜਿੰਗ ਪਲੇਅਰ ਵੀ ਵਿੱਚ ਇਸ 'ਚੋਂ ਮਿਲਣਗੇ ਔਰ ਜਿਹੜੇ ਮੁਸਤਕਬਲ 'ਚ ਪਾਕਿਸਤਾਨ ਸਕੁਆਡ ਦਾ ਹਿੱਸਾ ਵੀ ਬਣਨਗੇ। ਤੇ ਮੈਂ ਸਮਝਦਾ ਕਿ ਪਾਕਿस्तान ਦੇ ਅੰਦਰ क्रिकेट ना होना, क्रिकेट ਨੂੰ अच्छे तरीके ऑर्गेनाइज करना, ये बड़ी खुशाइन गल है। और यही वो ग्लैमर है पाकिस्तान के अंदर जिस बुनियाद पर दुनिया पाकिस्तान को पसंद करती है। अच्छे खिलाड़ी भी पैदा होंगे ने और पाकिस्तान के अंदर तुसी एक चीज़ नोट की होगी कि जितने भी मैचेस होए ने उन्होंने मैचेस के अंदर जो इंटरनेशनल लॉज ने उन्होंने फॉलो किया गया है और जो टीमां खेड़ियां ने वो भी अकॉर्डिंग टू द इंटरनेशनल स्टैंडर्ड। अगर शायकीन को इजाज़त दे दी जाती तो ਯਕੀਨਨ ਗੇਟਮੈਨ ਵੀ ਮਿਲਣੀ ਸੀ ਇਹਨਾਂ ਨੂੰ ਤੇ ਬ੍ਰੌਡਕਾਸਟਰਸ ਨੂੰ ਵੀ ਕਾਫੀ ਮਾਈਲੇਜ ਮਿਲਣਾ ਸੀ, ਕਿਉਂਕਿ ਸਪਾਂਸਰ ਜਿਹੜੇ ਹੁੰਦੇ ਨੇ ਉਹਨਾਂ ਦੀ ਖਾਹਿਸ਼ ਇਹੀ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਵਣ, ਉਹਨਾਂ ਦੀ ਟੀਮਾਂ ਨੂੰ ਬੈਕਅਪ ਕਰਨ ਔਰ ਸਪਾਂਸਰ ਨੂੰ ਵੀ ਐਡਵਾਂਟੇਜ ਹੁੰਦਾ। ਜੀ ਬਿਲਕੁਲ ਜੀ, ਸਾਡੀ ਵੀ ਇਹ ਖੁਆਇਸ਼ ਹੈ ਕਿ ਜਿਹੜੇ ਸ਼ਾਇਕੀਨ ਨੇ ਸਟੇਡੀਅਮ ਵਿੱਚ ਬਹਿ ਕੇ ਲਾਈਵ ਐਕਸ਼ਨ ਵੇਖੇਂ। ਤੁਹਾਨੂੰ ਪਤਾ ਹੈ PSL ਸਾਡਾ ਬ੍ਰਾਂਡ ਹੈ, ਖਾਸ ਤੌਰ 'ਤੇ ਲੰਡਨ ਤੇ USA ਵਿੱਚ ਇਹਦੇ ਬੜੇ ਕਾਮਯਾਬ ਰੋਡ ਸ਼ੋਜ਼ ਹੋਏ ਸੀ ਤੇ ਸ਼ਾਇਕੀਨ ਦਾ ਜਿਹੜਾ ਇੰਟਰਸਟ ਹੈ ਉਹ ਪਹਿਲੇ ਨਾਲੋਂ ਜ਼ਿਆਦਾ ਹੈ। ਤੇ ਬਹੁਤ ਬਹੁਤ ਸ਼ੁਕਰੀਆ ਜ਼ੁਲਫਿਕਾਰ ਬੇਗ ਸਾਹਿਬ ਤੁਹਾਡੇ ਵਕਤ ਦਾ।
ਅੱਛਾ ਜੀ, ਫੁੱਟਬਾਲ ਦੀ ਅਸੀਂ ਗੱਲ ਕਰਦੇ ਹਾਂ। ਈਰਾਨ ਦਾ ਇੱਕ ਮਸਲਾ ਪਿਆ ਹੋਇਆ ਹੈ ਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣੇ ਵਰਲਡ ਕੱਪ ਦੇ ਮੈਚਸ ਖੇਡਣੇ ਨੇ ਤੇ ਇਸ ਹਵਾਲੇ ਨਾਲ ਈਰਾਨ ਨੇ ਕਿਹਾ ਸੀ ਕਿ ਅਸੀਂ ਜੇ ਸਾਨੂੰ ਸਿਕਿਉਰਿਟੀ ਲੱਭੇਗੀ ਫਿਰ ਅਸੀਂ ਜਾ ਕੇ ਆਪਣੇ ਮੈਚ ਖੇਡਾਂਗੇ। ਬਹਰਹਾਲ ਜਿਹੜੇ ਫੀਫਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵਾਜ਼ੇ ਤੌਰ ਤੇ ਕਹਿਤਾ ਕਿ ਅਸੀਂ ਈਰਾਨ ਨੂੰ ਫੁੱਲ ਪ੍ਰੂਫ ਸਿਕਿਉਰਿਟੀ ਦੇਵਾਂਗੇ। ਤੇ ਹੁਣ ਵੇਖਦੇ ਹਾਂ ਮਾਮਲਾ ਕਿੱਥੇ ਤੱਕ ਜਾਂਦਾ ਹੈ। ਤੇ ਖਾਸ ਤੌਰ ਤੇ ਮਾਰਕੋ ਰੂਬੀਓ ਦੀ ਅਸੀਂ ਗੱਲ ਕਰੀਏ, ਵਜ਼ੀਰ ਖਾਰਜਾ ਨੇ ਅਮਰੀਕਾ ਦੇ, ਉਹਨਾਂ ਨੇ ਕਿਹਾ ਜੀ ਅਸੀਂ ਈਰਾਨ ਨੂੰ ਅਲਾਉ ਤੇ ਕਰਾਂਗੇ ਲੇਕਿਨ ਉਹਨਾਂ ਨੂੰ ਇਹ ਹੱਕ ਹਾਸਿਲ ਨਹੀਂ ਹੈ ਕਿ ਆਪਣੇ ਨਾਲ ਦਹਿਸ਼ਤਗਰਦਾਂ ਨੂੰ ਲੈ ਕੇ ਆਉਣ। ਤੇ ਬੜੀ ਅਫਸੋਸਨਾਕ ਸਟੇਟਮੈਂਟ ਹੈ ਕਿਉਂਕਿ ਈਰਾਨ ਦੀ ਇੱਕ ਹਿਸਟਰੀ ਰਹੀ ਹੈ ਫੁੱਟਬਾਲ ਦੀ। ਤੇ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਅਸੀਂ ਸ਼ਾਇਦ ਕੰਸੀਡਰ ਕਰੀਏ ਇਟਲੀ ਨੂੰ, ਕਿਉਂਕਿ ਇਟਲੀ ਨੇ ਵਾਜ਼ੇ ਤੌਰ ਤੇ ਕਹਿਤਾ ਉਹਨਾਂ ਦੀ ਜਿਹੜੀ ਫੁੱਟਬਾਲ ਆਰਗੇਨਾਈਜੇਸ਼ਨ ਹੈ ਉਹਦੇ ਤਰਜਮਾਨ ਨੇ ਕਿ ਅਸੀਂ ਵੀ ਇਸ ਵਰਲਡ ਕੱਪ ਵਿੱਚ ਹਿੱਸਾ ਨਹੀਂ ਲੈਂਗੇ ਕਿਉਂਕਿ ਈਰਾਨ ਡਿਜ਼ਰਵ ਕਰਦਾ ਹੈ ਫੁੱਟਬਾਲ ਖੇਡਣਾ। ਤੇ ਉਮੀਦ ਕਰਦੇ ਹਾਂ ਜੀ ਕਿ ਈਰਾਨ ਨੂੰ ਫੁੱਲ ਪ੍ਰੂਫ ਸਿਕਿਉਰਿਟੀ ਦਿੱਤੀ ਜਾਣ, ਜਿਹੜੇ ਈਰਾਨ ਦੇ ਫੈਨਸ ਨੇ ਉਹ ਇਹ ਲਾਈਵ ਐਕਸ਼ਨ ਵੇਖ ਸਕਣ।